ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬ ਦਾ ਵੈਸੇ ਤਾਂ ਵੈਦਰ ਬੇਸ਼ੱਕ ਠੰਡਾ ਠੰਡਾ ਚੱਲ ਰਿਹਾ ਹੈ, ਪੂਰਾ ਠੰਡਾ ਠਾਰ ਕੰਮ ਹੈ, ਧੁੰਦ ਪਈ ਹੋਈ ਹੈ, ਪਰ ਅੱਜ ਕਹਿੰਦੇ ਹਾਈ ਕੋਰਟ ਦਾ ਮਾਹੌਲ ਪੂਰਾ ਗਰਮ ਰਿਹਾ। ਹਾਈ ਕੋਰਟ ਦੇ ਵਿੱਚ ਅੱਜ ਪਰਚੇ ਵਾਲੇ ਮਾਮਲੇ ਤੇ ਸੁਣਵਾਈ ਹੋਈ ਹੈ ਜੀ। ਕੀ ਅਪਡੇਟਸ ਨੇ, ਪਾਇਓ ਜ਼ਰਾ ਚਾਨਣਾ। ਹੈਲੀਕਾਪਟਰ ਵਾਲਾ ਡਾਟਾ ਮਿਲ ਗਿਆ ਜਾਂ ਫਿਰ ਹੁਣ ਗੱਲ ਹੋਰ ਪਾਸੇ ਨੂੰ ਜਾਊਗੀ? ਵੇਖੋ, ਗੱਲ ਇਹ ਆ ਕਿ ਸਭ ਤੋਂ ਅਹਿਮ ਗੱਲ ਹੈ ਕਿ ਪੰਜਾਬ ਸਰਕਾਰ ਨੂੰ ਫਿਟਕਾਰਾਂ ਤੇ ਝਾੜਾਂ ਸਮੇਤ ਇਹ ਹੁਕਮ ਹੋਇਆ ਕਿ ਇਸ ਪਰਚੇ ਨੂੰ ਇੱਥੇ ਹੀ ਸਟੇ ਕਰ ਦਿੱਤਾ ਜਾਵੇ। ਮਤਲਬ ਕਿ ਕਿਸੇ ਵੀ ਕਿਸਮ ਦੀ ਇਸ ਮਾਮਲੇ ਦੇ ਵਿੱਚ ਕੋਈ ਪ੍ਰੋਗਰੈਸ ਨਹੀਂ ਹੋਏਗੀ ਅੱਗੇ, ਯਾਨੀ ਪੈਂਦੀ ਸੱਟੇ। ਤੁਸੀਂ ਦੇਖੋ ਨਾ, ਕਿਸੇ FIR ਨੂੰ ਪਹਿਲੀ ਸੁਣਵਾਈ ਤੇ ਸੁਣਵਾਈ ਦੀ ਸ਼ੁਰੂਆਤੀ ਦੌਰ ਦੇ ਵਿੱਚ ਹੀ ਸਟੇ ਕਰ ਦੇਣਾ, ਤੁਸੀਂ ਸਮਝ ਸਕਦੇ ਹੋ ਕਿ ਅਦਾਲਤ ਦਾ ਰੁਖ ਕਿਹੋ ਜਿਹਾ ਤੇ ਪਰਚੇ ਦਾ ਬਈ ਭਵਿੱਖ ਕਿਹੋ ਜਿਹਾ। ਅੱਛਾ, ਅਦਾਲਤ ਨੇ ਇਹ ਕਿਹਾ ਕਿ ਤੁਸੀਂ ਲੋਕਾਂ ਦੀ ਆਵਾਜ਼ ਨਹੀਂ ਦਬਾ ਸਕਦੇ। ਤੁਸੀਂ ਬਈ ਪਬਲਿਕ ਫਿਗਰ ਹੋ ਤਾਂ ਤੁਹਾਨੂੰ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਆ। ਇੱਥੋਂ ਤੱਕ ਸਰਕਾਰੀ ਵਕੀਲ ਨੂੰ ਆਖਿਆ ਕਿ ਭਾਈ ਸਿਆਸੀ ਦਲੀਲਾਂ ਨਾ ਦੇਵੋ, ਜੇ ਅਸੀਂ ਬੋਲਣ ਲੱਗ ਪਏ ਤੇ ਗੱਲ ਗਾਂਹ ਤੱਕ ਜਾਵੇਗੀ। ਬਹੁਤ ਤਲਖ ਟਿੱਪਣੀ। ਹਾਲਾਂਕਿ ਡਿਟੇਲਡ ਆਰਡਰ ਨੂੰ ਮੈਂ ਦੇਖਦਾ ਰਿਹਾ ਕਿ ਸ਼ਾਮ ਤੱਕ ਉਹ ਆ ਜਾਵੇ ਤੇ ਫਿਰ ਆ ਗੱਲ ਹੋਰ ਵੀ ਵਧੀਆ ਢੰਗ ਨਾਲ ਸਮਝ ਸਕੀਏ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਅਦਾਲਤ ਨੇ ਇਸ ਪਰਚੇ ਨੂੰ ਵੇਂਦਿਆਂ ਸਾਰੀ ਆਪਾਂ ਕਹਿ ਲਈਏ ਕਿ ਗਾਂ ਜਾਂਚ ਦੇ ਜਾਂ ਪੜਤਾਲ ਦੇ ਜਾਂ ਕਿਸੇ ਕਾਰਵਾਈ ਦੇ ਕਾਬਲ ਹੀ ਨਹੀਂ ਸਮਝਿਆ। ਤਾਂ ਤੁਸੀਂ ਹੁਣ ਸੋਚ ਕੇ ਦੇਖੋ ਕਿ ਕੀ ਬਣੇਗਾ ਉਹਨਾਂ ਲੋਕਾਂ ਦਾ ਜਿਹੜੇ ਲੋਕ ਡਿਫੈਂਡ ਕਰ ਰਹੇ ਸੀ। ਤੇ ਮੈਂ ਤੇ ਹੈਰਾਨ ਆ ਕਿ ਤੁਸੀਂ ਵੇਖੋ, ਆਪਣੇ ਚਾਹੇ ਪੁਰਾਣੇ ਸਾਥੀ ਹੋਣ ਪੰਨੂ ਸਾਹਿਬ, ਚਾਹੇ ਹੋਰ ਸਰਕਾਰ 'ਚ ਬੈਠੇ ਬੰਦੇ ਹੋਣ, ਉਹਨਾਂ ਨੇ ਤੇ ਮਤਲਬ ਕਿ ਇਹ ਵੀ ਨਹੀਂ ਕਿਹਾ ਕਿ ਇਹਦੀ ਜਾਂਚ ਕਰਵਾਓ, ਬਈ ਚੱਜ ਨਾਲ ਇਹਦੀ ਜਾਂਚ ਕਰਵਾਓ। ਜੇ ਕੋਈ ਮਾਮਲਾ ਨਹੀਂ ਬਣਦਾ ਤੇ ਫਿਰ ਮਾਮਲੇ ਨੂੰ ਰੱਦ ਕੀਤਾ ਜਾਣਾ ਚਾਹੀਦਾ। ਪਰ ਉੱਥੇ ਬਿਲਕੁਲ ਚੁੱਪੀ ਰਹੀ ਆ, ਇਹਨਾਂ ਸਾਰੀਆਂ ਸਫਾਂ ਦੇ ਵਿੱਚ ਚੁੱਪੀ ਰਹੀ ਆ। ਇਹ ਵੀ ਕਾਫੀ ਜ਼ਿਆਦਾ ਸਮਝਣ ਤੇ ਵਿਚਾਰਨ ਵਾਲਾ ਮਾਮਲਾ। ਹੁਣ ਦੇਖੋ, ਆਮ ਆਦਮੀ ਪਾਰਟੀ ਦਾ ਜਿਹੜਾ ਮਕਸਦ ਹੈ ਨਾ, ਉਹ ਮਕਸਦ ਸਾਫ਼ ਸੀ। ਅੱਛਾ, ਮਕਸਦ ਕੀ ਆ ਕਿ ਦੇਖੋ, ਜਦੋਂ ਵੀ ਇਹ ਕੰਮ ਕਰਦੇ ਨੇ ਇਸੇ ਤਰ੍ਹਾਂ ਦਾ ਹੀ ਕਰਦੇ ਆ। ਇਹਨਾਂ ਨੇ ਪੁਲਿਸ ਨੂੰ ਟੂਲ ਬਣਾ ਕੇ ਵਰਤਣਾ ਉਦੋਂ ਤੋਂ ਸ਼ੁਰੂ ਕੀਤਾ ਜਦੋਂ ਤੋਂ ਇਹ ਆਏ ਨੇ। ਚਾਹੇ ਉਹ ਬੱਗੇ ਦਾ ਮਾਮਲਾ ਹੋਵੇ, ਫਿਰ ਉਸ ਤੋਂ ਬਾਅਦ ਚਾਹੇ ਸੁਖਨੈਬ ਸਿੱਧੂ ਦਾ, ਭਾਵਨਾ ਕਿਸ਼ੋਰ ਦਾ, ਮੈਂ ਕਿੰਨੇ ਗਿਣਾ ਸਕਦਾ ਤੁਹਾਨੂੰ, ਜਿਹੜੇ ਕਿ ਮੁੜ ਕੇ ਮਾਮਲੇ ਅਦਾਲਤ 'ਚ ਡਿੱਗੇ ਆ। ਤਾਂ ਸਾਨੂੰ ਤਾਂ ਚਲੋ ਠੀਕ ਆ, ਜੋ ਖੱਜਲ ਖੁਆਰੀ ਹੋਈ ਆ, ਚੰਦ ਦਿਨ ਹੁੰਦੀ ਆ ਪਰੇਸ਼ਾਨੀ, ਕੋਈ ਗੱਲ ਨਹੀਂ ਹੈ। ਇਹ ਪਰੇਸ਼ਾਨੀਆਂ ਨਵੀਆਂ ਨਹੀਂ, ਨਾ ਹੀ ਨਵੇਂ ਅਸੀਂ ਆ, ਉਹਦੇ ਕੰਮ ਚੱਲਦਾ ਆਉਂਦਾ ਹੈ। ਪਰ ਮਸਲਾ ਤੇ ਇਹ ਹੈ ਨਾ ਕਿ ਤੁਸੀਂ ਪੁਲਿਸ ਦੀ ਕ੍ਰੈਡੀਬਿਲਿਟੀ ਦਾ ਤੇ ਲਾ ਰਹੇ ਹੋ। ਦੂਜਾ ਕਿ ਗਲਤ ਕੰਮ ਕਰਕੇ ਫਿਰ ਆਪਣੇ ਜਿਹੜੇ ਤੁਹਾਡੇ ਸਮਰਥਕ ਆ ਉਹਨਾਂ ਨੂੰ ਡਿਫੈਂਡ ਕਰਨ ਲਈ ਝੋਕ ਦਿੰਦੇ ਹੋ। ਈਵਨ ਦੈਟ ਕਿ ਤੁਸੀਂ ਦੂਜਿਆਂ ਦਾ ਵੀ ਟਾਈਮ ਵੇਸਟ ਕਰ ਰਹੇ ਹੋ, ਕਿਉਂਕਿ ਬੰਦਾ ਤੇ ਐਸਟ ਹੀ ਆ ਨਾ ਕਿਸੇ ਵੀ ਸਟੇਟ ਵਾਸਤੇ। ਕਿੰਨੀ ਵਾਰੀ ਇਕੱਠ ਹੋਣੇ ਆ, ਕਿੰਨੀ ਵਾਰੀ ਇਹ ਸਭ ਕੁਝ ਹੋਣਾ, ਉਹਦੇ ਵਾਸਤੇ ਜ਼ਿੰਮੇਵਾਰ ਕੌਣ ਆ? ਮਤਲਬ ਕਿ ਠੀਕ ਆ, ਇਹ ਸਾਰਾ ਕੁਝ ਜਿਹੜਾ ਹੈ ਉਹ ਇੱਕ ਭੇਡ ਦਾ ਕਹਿ ਲਓ ਕਿ ਮਾਮਲਾ ਹੁੰਦਾ ਹੈ। ਸਰਕਾਰ ਤੇ ਜਿਹੜੇ ਬੋਲਣ ਵਾਲੇ ਹੁੰਦੇ ਆ ਉਹਨਾਂ ਦਾ ਭੇਡ ਚੱਲਦਾ ਰਹਿੰਦਾ, ਕੋਈ ਚੱਕਰ ਨਹੀਂ ਹੈਗਾ। ਪਰੰਤੂ ਇਹ ਤਾਂ ਹੈ ਨਾ ਕਿ ਨੁਕਸਾਨ ਬਿਨਾਂ ਗੱਲ ਤੋਂ, ਬਿਨਾਂ ਵਜ੍ਹਾ ਤੋਂ ਹੀ ਤੁਸੀਂ ਕਰਾ ਰਹੇ ਹੋ, ਚਾਹੇ ਉਹ ਟਾਈਮ ਦਾ ਹੋਵੇ, ਚਾਹੇ ਪੈਸੇ ਦਾ ਹੋਵੇ, ਤੇ ਚਾਹੇ ਆਪਾਂ ਵੇਖੀਏ ਤੇ ਬੌਧਿਕ ਤੌਰ ਤੇ ਅੱਜ ਜਿਹੜੇ ਉਹੋ ਜਿਹੇ ਬੰਦੇ ਆ ਉਹਨਾਂ ਦਾ ਇੱਕ ਤਰਫਾ ਝੁਕਾਅ ਹੈ ਜਿਹੜਾ, ਉਹਦੀ ਤੁਸੀਂ ਮਿਸਯੂਜ਼ਿੰਗ ਕਰਵਾਉਂਦੇ ਜੇ। ਤਾਂ ਦੂਜੇ ਪਾਸੇ ਮੇਰੇ ਖਿਆਲ ਦੇ ਨਾਲ ਇਹ ਮਹੱਤਵਪੂਰਨ ਇਸ ਕਰਕੇ ਹੋ ਜਾਂਦਾ ਹੈ ਕਿ ਦਰਅਸਲ ਕੀ ਆ ਕਿ ਮੈਂ ਵਾਰ-ਵਾਰ ਕਹਿੰਦਾ ਸਾਂ, ਪਹਿਲਾਂ ਵੀ ਮੈਂ ਸੁਝਾਅ ਦਿੱਤਾ ਇੱਕ ਦੋ ਮੌਕਿਆਂ ਤੇ, ਕਿ ਤੁਹਾਨੂੰ ਹੋਰ ਚੱਕਰਾਂ 'ਚ ਪੈਣ ਦੀ ਲੋੜ ਹੀ ਨਹੀਂ। ਇੱਕ ਦੋ ਵਧੀਆ ਵਕੀਲ ਕਰਕੇ ਤੇ ਇਹਨਾਂ ਨੂੰ 2-4 ਵਾਰੀ ਕੋਰਟ 'ਚ ਲੈ ਜਾਓ ਤੇ ਮੁੜ ਕੇ ਇਹਨਾਂ ਨੇ ਕੰਨ 'ਚ ਪਾਇਆ ਨਹੀਂ ਰੜਕਣਾ। ਹੁਣ ਇਹਦੇ ਨਾਲ ਕੀ ਫਾਇਦਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਛੇਤੀ ਕੀਤਿਆਂ ਨਾ ਤੇ ਪੱਤਰਕਾਰ ਤੇ ਮੁਕੱਦਮਾ ਪਾਉਣਗੇ ਛੇਤੀ ਕੀਤਿਆਂ ਇਹੋ ਜਿਹੇ ਮਾਮਲਿਆਂ 'ਚ। ਹਾਂ, ਇਹ ਨਹੀਂ ਹੈ ਕਿ ਪੱਤਰਕਾਰ ਦਾ ਮਤਲਬ ਇਹ ਆ ਕਿ ਤੁਸੀਂ ਕੋਈ ਬੰਦਾ ਮਾਰ ਦਿਓ ਚੁੱਕ ਕੇ, ਤੁਹਾਡੇ ਤੇ ਪਰਚਾ ਨਹੀਂ ਪੈਣਾ। ਪਰ
ਇਹਨਾਂ ਚੀਜ਼ਾਂ ਵਾਸਤੇ ਕੋਈ ਪਰਚਾ ਮੈਨੂੰ ਨਹੀਂ ਲੱਗਦਾ ਕਿ ਪੈਣ ਦਾ ਇਹ ਕੋਈ ਬਣਾਉਣਗੇ ਮਨਸੂਬਾ। ਤੇ ਦੂਜੇ ਪਾਸੇ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਇਨਸਾਨ ਹੁੰਦਾ, ਜਿਹੜਾ ਆਮ ਬੰਦਾ ਹੁੰਦਾ, ਉਹ ਕੁਝ ਚੀਜ਼ਾਂ ਨੂੰ ਲੈ ਕੇ ਦੇਖਦਾ ਹੈ, ਵਿਚਾਰਦਾ ਹੈ, ਤੇ ਫਿਰ ਉਹਦੇ ਅੰਦਰ ਇੱਕ ਡਰ ਪੈਦਾ ਹੁੰਦਾ ਹੈ ਕਿ ਯਾਰ ਇਹਨਾਂ ਦੇ ਖਿਲਾਫ ਬੋਲਣ ਦਾ ਕੋਈ ਫਾਇਦਾ ਨਹੀਂ ਹੈਗਾ, ਤੇ ਰਗੜ ਕੇ ਰੱਖ ਦਿੰਦੇ ਨੇ, ਇਹ ਤੇ ਮਸਲ ਕੇ ਰੱਖ ਦਿੰਦੇ ਆ। ਤੇ ਯਾਨੀ ਉਸ ਸੂਰਤ ਦੇ ਵਿੱਚ ਤੁਸੀਂ ਜੇ ਵੇਖੋਗੇ ਤਾਂ ਤੁਹਾਡਾ ਜਿਹੜਾ ਫੰਡਾਮੈਂਟਲ ਹੈ ਉਹ ਆਪਣੇ ਆਪ ਹੀ ਸਸਪੈਂਡ ਹੋ ਜਾਂਦਾ ਜਾਂ ਆਪਣੇ ਆਪ ਹੀ ਖਤਮ ਹੋ ਜਾਂਦਾ। ਅਸੀਂ ਉਹਨਾਂ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਅਹਿਸਾਸ ਦਿੱਤਾ ਹੈ ਕਿ ਬੋਲਣਾ ਤੁਹਾਡਾ ਅਧਿਕਾਰ ਆ, ਪਰ ਜੋ ਮੂੰਹ ਚਾਹੇ ਉਹ ਬੋਲਣਾ ਤੁਹਾਡਾ ਅਧਿਕਾਰ ਨਹੀਂ ਹੁੰਦਾ। ਮੈਂ ਪੱਤਰਕਾਰਾਂ ਦੀ ਕੁਝ ਸ਼ਬਦਾਵਲੀ ਜਾਂ ਅੰਦਾਜ਼ ਦੇ ਨਾਲ ਵੀ ਸਹਿਮਤ ਨਹੀਂ ਰਹਿੰਦਾ। ਇਹ ਮੇਰਾ ਆਪਣਾ ਮੰਨਣਾ ਹੈ ਕਿ ਤੁਹਾਨੂੰ ਹੁਣ ਦੇਖੋ, ਬੋਲਣ ਦੀ ਆਜ਼ਾਦੀ ਦੇ ਤਹਿਤ ਹੀ ਅਸੀਂ ਸ਼ਿਕਾਇਤ ਕਰਨ ਨੂੰ ਤਾਂ ਇਹਨਾਂ ਦੇ ਨੇਤਾਵਾਂ ਦੀ ਕਰ ਸਕਦੇ ਸੀਗੇ, ਇਹਨਾਂ ਤੇ ਪਰਚਾ ਦਰਜ ਕਰਵਾ ਸਕਦੇ ਸੀ। ਜਿਸ ਤਰ੍ਹਾਂ ਇਹਨਾਂ ਨੇ ਸਾਡੇ ਪੋਸਟਰ ਬਣਾਏ ਆ, AI ਜਨਰੇਟਡ ਪੋਸਟਰ, ਤੁਸੀਂ ਦੇਖਿਆ ਹੋਣਾ, ਮੀਮ ਬਣਾਏ, ਜਿਸ ਤਰ੍ਹਾਂ ਇਹਨਾਂ ਨੇ ਟ੍ਰੋਲਿੰਗ ਕੀਤੀ, ਔਰ ਮੇਰੇ ਤੇ ਪਰਿਵਾਰ ਤੱਕ ਵੀ ਇਹ ਗਏ ਨੇ ਕੁਝ ਲੋਕ। ਪਰ ਕਹਿਣ ਦਾ ਮਤਲਬ ਇਹ ਆ ਕਿ ਅਸੀਂ ਆਖਿਆ ਕਿ ਨਹੀਂ, ਬੋਲਣ ਦੀ ਆਜ਼ਾਦੀ ਵਾਸਤੇ ਤੇ ਲੜ ਰਹੇ ਹਾਂ। ਹਾਂ, ਕਿਹਨੇ ਕੀ ਬੋਲਣਾ ਅਸੀਂ ਉਹਦੇ ਤੇ ਛੱਡ ਦਈਏ, ਲੋਕ ਵੇਖਣਗੇ ਕਿ ਕੀ ਇਹ ਆਪਦੀ ਅਕਲ ਦਾ ਜਨਾਜ਼ਾ ਕੱਢ ਰਿਹਾ ਜਾਂ ਸਹੀ ਬੋਲਣ ਦੀ ਆਜ਼ਾਦੀ ਵਰਤ ਰਿਹਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਭਾਈ ਜਿਹੜੇ ਲੋਕ ਇਹਨਾਂ ਤੋਂ ਡਰ ਕੇ ਚੁੱਪ ਕਰ ਜਾਂਦੇ, ਇਹਨਾਂ ਦੀਆਂ ਕਾਰਵਾਈਆਂ ਤੋਂ ਡਰ ਕੇ ਚੁੱਪ ਕਰ ਜਾਂਦੇ ਆ, ਅਸੀਂ ਉਹਨਾਂ ਨੂੰ ਵੀ ਅਹਿਸਾਸ ਦਿੱਤਾ ਹੈ, ਅਸੀਂ ਉਹਨਾਂ ਨੂੰ ਵੀ ਭਰੋਸਾ ਦਿੱਤਾ ਹੈ। ਅਸੀਂ ਇਹ ਗੱਲ ਜਿਹੜੀ ਆ ਜਚਾਉਣ ਦਾ ਯਤਨ ਕੀਤਾ ਕਿ ਭਾਈ ਜੋ ਤੁਹਾਡੇ ਫੰਡਾਮੈਂਟਲਸ ਨੇ, ਜੋ ਤੁਹਾਡੇ ਅਧਿਕਾਰ ਨੇ, ਉਹ ਸੁਰੱਖਿਅਤ ਰਹਿ ਤੇ ਚਾਹੀਦੇ ਆ ਤੇ ਸੁਰੱਖਿਅਤ ਹੈਗੇ ਵੀ ਆ। ਇਸ ਵਾਸਤੇ ਇਹ ਨਾ ਸਿਰਫ ਪੱਤਰਕਾਰਾਂ ਦਾ ਮਾਮਲਾ ਹੈ। ਹੁਣ ਦੇਖੋ, ਮੈਂ ਤਾਂ ਕੋਈ ਫੀਲਡ ਨਹੀਂ ਕਰਦਾ, ਮੈਂ ਤੇ ਕੋਈ ਆਪਣੇ ਆਪ ਨੂੰ ਪੱਤਰਕਾਰ ਕਹਿੰਦਾ ਵੀ ਨਹੀਂ ਹੈ। ਮੈਂ ਤੇ ਇਹਨਾਂ ਦੀ ਚਲੋ ਜਾਚੇ ਕਹਿ ਲੈਣਾ ਕਿ ਮੈਂ ਤੇ ਪੱਤਰਕਾਰ ਹੈ ਨਹੀਂ। ਤੁਸੀਂ ਮੈਨੂੰ ਵਿਸ਼ਲੇਸ਼ਕ ਕਹਿ ਸਕਦੇ ਹੋ, ਟਿੱਪਣੀਕਾਰ ਕਹਿ ਸਕਦੇ ਹੋ, ਕੁਝ ਵੀ ਕਹਿ ਲਓ, ਕੁਝ ਵੀ ਕਹਿ ਲਓ, ਮੈਂ ਤੁਹਾਡੇ ਤੇ ਛੱਡ ਦੇਣਾ, ਚਾਹੇ ਮੀਡੀਆ ਮਜ਼ਦੂਰ ਹੀ ਕਹਿ ਲਓ ਮੈਨੂੰ, ਮੈਂ ਮਜ਼ਦੂਰੀ ਕਰਨ ਵਾਲਾ ਹੀ ਹਾਂ। ਪਰ ਫਿਰ ਵੀ ਸਵਾਲ ਪੁੱਛਣਾ ਮੇਰਾ ਅਧਿਕਾਰ ਹੈ, ਸਵਾਲ ਪੁੱਛਣਾ ਮੇਰਾ ਕਰਮ ਹੈ, ਮੈਂ ਪੁੱਛ ਸਕਦਾ। ਤੇ ਮੈਂ ਤੇ ਇਹਨਾਂ ਨੂੰ ਅੱਜ ਵੀ ਇੱਕ ਡਿਬੇਟ ਦੇ ਵਿੱਚ ਮੈਂ ਗਿਆ ਸੀ ਤੇ ਮੈਂ ਸਵਾਲ ਕੀਤਾ ਸੀਗਾ ਕਿ ਤੁਸੀਂ ਜਦੋਂ 112 ਕਰੋੜ ਰੁਪਏ ਦੇ ਬਾਦਲਾਂ ਦੇ ਝੂਠੇ ਗਿਣਾਉਂਦੇ ਸੀ, ਉਦੋਂ ਕਿਵੇਂ ਮੁੱਖ ਮੰਤਰੀ ਦੀ ਸਿਕਿਉਰਿਟੀ ਜਿਹੜੀ ਆ ਉਹਨੂੰ ਤੁਸੀਂ ਅੱਖੋਂ ਪਰੋਖੇ ਕਰਦੇ ਸੀ? ਕੀ ਤੁਸੀਂ ਹੁਣ RTI ਅਮੈਂਡ ਕਰਤੀ, ਇੱਥੇ ਐਕਟ ਅਮੈਂਡ ਕਰਤਾ ਕਿ ਹੁਣ ਤੁਸੀਂ ਕੋਈ ਸੂਚਨਾ ਹੀ ਨਹੀਂ ਲੈ ਸਕਦੇ ਜਾਂ ਦੇ ਸਕਦੇ? ਹੁਣ ਕੀ ਹੋ ਗਿਆ? ਹੁਣ ਕੀ ਬਿੱਲੀ ਛਿੱਕ ਗਈ ਆ? ਤਾਂ ਕਹਿਣ ਦਾ ਭਾਵ ਇਹੋ ਆ ਕਿ ਜਿਸ ਅਰਵਿੰਦ ਕੇਜਰੀਵਾਲ ਨੂੰ ਲੋਕਾਂ ਨੇ ਨਾਇਕ ਮੰਨਿਆ ਸੀ, ਉਸ ਕੇਜਰੀਵਾਲ ਦਾ ਸਿਆਸੀ ਪਖੰਡ ਬਿਲਕੁਲ ਜਿਹੜਾ ਹੈ ਉਹ ਅਸੀਂ ਚੁਰਾਹੇ 'ਚ ਭੰਨ ਦਿੱਤਾ ਹੈ। ਕਿ ਜਿਸ ਬੰਦੇ ਨੇ RTI ਲਈ ਕੰਮ ਕੀਤਾ, ਉਹਨੇ ਸਭ ਤੋਂ ਪਹਿਲਾਂ ਪੰਜਾਬ 'ਚ ਆ ਕੇ ਕੰਮ ਹੀ ਇਹ ਕੀਤਾ ਕਿ RTI ਦਾ ਗਲ ਘੁੱਟਤਾ। ਅੱਜ ਤੁਸੀਂ ਵੇਖੋ ਕਿ ਸੂਚਨਾਵਾਂ ਦਿੰਦੇ ਹੀ ਨਹੀਂ ਹੈ। ਮੈਂ ਖੁਦ ਪਾਈ, ਕਹਿ ਲਓ ਕਿ ਕਿਸੇ ਦੇ ਥਰੂ ਇੱਕ RTI ਪਵਾਈ ਆ ਦਸੰਬਰ ਦੀ, ਉਹ ਮੈਂ ਆਪਦੇ ਪੇਜ ਤੋਂ ਵੀ ਜਨਤਕ ਕੀਤੀ ਆ ਕਿ ਤੁਸੀਂ ਵੇਖੋ ਕਿ ਕੋਈ ਨਾ ਤੇ ਉਡਾਣ ਉਹਦਾ ਵੇਰਵਾ, ਨਾ ਉਹਦਾ ਖਰਚ ਦਾ ਵੇਰਵਾ। ਤੇ ਤੁਸੀਂ ਵੇਖੋ ਕਿ ਜੇ ਤੁਸੀਂ ਕੋਈ ਸੂਚਨਾ ਦੇਣੀ ਨਹੀਂ ਹੈ, ਜਿਹੜਾ ਆਪਾਂ ਰਾਈਟ ਟੂ ਇਨਫੋਰਮੇਸ਼ਨ ਰੱਖਦੇ ਹਾਂ, ਜੇ ਤੁਸੀਂ ਉਹਦੇ ਵਿੱਚ ਕਿਸੇ ਨੂੰ ਅਧਿਕਾਰ ਨਹੀਂ ਦੇਣਾ ਤਾਂ ਫਿਰ ਤੁਸੀਂ ਸਵਾਲ ਵੀ ਨਹੀਂ ਕਰਨ ਦੇਣਾ। ਇਹਦਾ ਮਤਲਬ ਤੇ ਇਹ ਆ ਕਿ ਕੱਲ ਨੂੰ ਜੇ ਮੰਨ ਲਓ ਕੋਈ ਇਸ ਤਰ੍ਹਾਂ ਦਾ ਹੋਰ ਸਿਰਫਰਿਆ ਆ ਗਿਆ, ਉਹ ਤੇ ਸਾਨੂੰ ਕਹੇਗਾ ਕਿ ਤੜਕੇ ਉੱਠ ਕੇ ਛੱਤ ਤੇ 10 ਬਾਂਗਾ ਦੇ ਕੇ ਆਓ, ਦਿਨ ਚੜ੍ਹਦੇ ਸਾਰ, ਤੇ 10 ਬਾਂਗਾ ਦੇਣ ਵੇਲੇ ਤੁਸੀਂ ਸਾਹ ਵੀ ਨਹੀਂ ਲੈਣਾ, ਮੈਨੂੰ ਅੰਕਲ ਕਹਿਣਾ ਸਾਰਿਆਂ ਨੇ, ਸੱਚੀ ਮੰਨ ਜਾਣਗੇ। ਉਹ ਕਹਿਣ ਦਾ ਭਾਵ ਇਹ ਆ ਕਿ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਜੋ ਬੋਲਣ ਦਾ ਅਧਿਕਾਰ ਹੈ ਲੋਕਾਂ ਦਾ, ਬੋਲਣ ਦੀ ਜੋ ਆਜ਼ਾਦੀ ਹੈ, ਸਵਾਲ ਕਰਨ ਦਾ ਜੋ ਅਧਿਕਾਰ ਹੈ, ਉਸ ਮਾਮਲੇ ਦੇ ਵਿੱਚ ਲੋਕਾਂ ਦਾ ਕੌਨਫੀਡੈਂਸ ਵਧਿਆ। ਇਹ ਮੇਰੇ ਖਿਆਲ ਦੇ ਨਾਲ ਸਭ ਤੋਂ ਵਧੀਆ ਗੱਲ ਰਹੀ ਆ। ਜੀ ਬਿਲਕੁਲ ਬਿਲਕੁਲ, ਇਹੋ ਜਿਹੇ ਜਦੋਂ ਟੈਸਟ ਕੇਸ ਹੁੰਦੇ ਨੇ ਤਾਂ ਫਿਰ ਉਹ ਮਿਸਾਲੀ ਹੁੰਦੇ ਨੇ, ਤੇ ਮਿਸਾਲ ਬਣ ਵੀ ਗਈ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਪੱਕੀ ਮੋਹਰ ਵੀ ਜਲਦੀ ਲੱਗ ਜਾਣੀ ਹੈ। ਇਸ ਗੱਲ ਦੀ ਆਪਾਂ ਆਸ ਕਰਦੇ ਹਾਂ। ਤੇ ਇਸ ਤੋਂ ਅੱਗੇ ਜੇਕਰ ਵਧੀਏ ਤਾਂ ਉਧਰ ਜਥੇਦਾਰ ਸਾਹਿਬ ਨੇ ਬੇਸ਼ੱਕ ਸਕੱਤਰੇਤ ਸੱਦਿਆ ਹੋਇਆ ਮੁੱਖ ਮੰਤਰੀ ਸਾਹਿਬ ਨੂੰ, ਪਰ ਉਸ ਤੋਂ ਪਹਿਲਾਂ ਅੱਜ ਮੇਜਰ ਅਪਡੇਟ ਹੈ, ਇੱਕ ਆਦੇਸ਼ ਜਥੇਦਾਰ ਸਾਹਿਬ ਦੇ ਵੱਲੋਂ ਕੀਤਾ ਗਿਆ ਹੈ। ਉਹ ਕੀ ਆਦੇਸ਼ ਹੈ, ਉਸ ਨੂੰ ਕਿਵੇਂ ਵੇਖਿਆ ਜਾਵੇ, ਤੇ ਇਹ ਜਿਹੜੀ 15 ਤਰੀਕ ਨੂੰ ਸੱਦਾ ਹੈ, ਤਲਬ ਕੀਤਾ ਹੋਇਆ ਮੁੱਖ ਮੰਤਰੀ ਨੂੰ, ਐਨ ਉਸ ਤੋਂ ਪਹਿਲਾਂ ਆਉਣਾ, ਇਸ ਨੂੰ ਕਿਵੇਂ ਦੇਖਿਆ ਜਾਵੇ? ਗੁਰਪ੍ਰੀਤ, ਬੜਾ ਸਿੰਪਲ ਹੈ, ਇਸ ਨੂੰ ਜੇ ਸਮਝਣਾ ਹੋਵੇ
ਠੀਕ ਹੈ, ਕੂਟਨੀਤੀ ਆਪਣੀ ਜਗ੍ਹਾ, ਰਾਜਨੀਤੀ ਆਪਣੀ ਜਗ੍ਹਾ, ਉਹ ਸਭ ਕੁਝ ਚੱਲਦਾ ਰਹਿੰਦਾ। ਵੈਸੇ ਜਥੇਦਾਰ ਸਾਹਿਬ ਹੋਰਾਂ ਦਾ ਆਦੇਸ਼ ਅੱਜ ਹੋਇਆ ਕਿ ਇਸ ਮਾਮਲੇ ਤੇ ਇੱਕ ਤੇ ਸਿਆਸਤ ਬੰਦ ਕੀਤੀ ਜਾਵੇ। ਇੱਕ ਜਿਵੇਂ ਤੁਹਾਨੂੰ ਪਤਾ ਹੀ ਆ, ਕੁਝ ਲੋਕ ਆਪਣੇ ਪੱਧਰ ਤੇ ਬੜਾ ਮੰਦਾ ਚੰਗਾ ਬੋਲਦੇ ਨੇ, ਖਾਸ ਤੌਰ ਤੇ ਬਹਿਸਾਂ ਦੇ ਨਾਂ ਤੇ ਜਾਂ ਜਿਹੜਾ ਵਿਚਾਰ ਚਰਚਾ ਉਹਨਾਂ ਦੇ ਨਾਮ ਤੇ, ਉਹਨਾਂ ਸਾਰੀਆਂ ਚੀਜ਼ਾਂ ਨੂੰ ਰੋਕਿਆ ਗਿਆ। ਮੈਂ ਇਸ ਕਰਕੇ, ਕਿਉਂਕਿ ਦੇਖੋ ਅਸੀਂ ਹਮੇਸ਼ਾ ਕਿਸੇ ਵੀ ਸੰਸਥਾ, ਜੋ ਵੀ ਧਾਰਮਿਕ ਸੰਸਥਾ ਹੈ, ਚਾਹੇ ਕਾਨੂੰਨ ਦੀ ਸੰਸਥਾ ਹੈ, ਅਸੀਂ ਹਮੇਸ਼ਾ ਉਹਦਾ ਸਤਿਕਾਰ ਕਰਦੇ ਹਾਂ। ਸੋ ਅਸੀਂ ਇਸ ਨੂੰ ਇੱਕ ਖਬਰ ਦੇ ਤੌਰ ਤੇ ਲਵਾਂਗੇ, ਜ਼ਿਆਦਾ ਓਪੀਨੀਅਨ ਆਪਾਂ ਜਿਹੜਾ ਆਪਦਾ ਉਹ ਦੇਣ ਤੋਂ ਗਰੇਜ਼ ਕਰਾਂਗੇ। ਪਰ ਤੁਸੀਂ ਇੱਕ ਚੀਜ਼ ਤੇ ਭੁੱਲ ਨਹੀਂ ਸਕਦੇ ਜਾਂ ਛੱਡ ਨਹੀਂ ਸਕਦੇ ਕਿ ਇਹ ਮਾਮਲਾ ਕਿਤੇ ਨਾ ਕਿਤੇ ਰਾਜਨੀਤਿਕ ਪੱਖ ਤੇ ਰੱਖਦਾ ਹੀ ਆ। ਹੁਣ ਇਹਦੇ ਵਿੱਚ ਜਿਹੜਾ ਅੱਜ ਆਦੇਸ਼ ਆਇਆ ਉਹਦੇ ਮੁਤਾਬਕ ਕਿ 328 ਪਾਵਨ ਸਰੂਪਾਂ ਦਾ ਜਿਹੜਾ ਮਾਮਲਾ ਹੈ, ਉਹਦੇ ਵਿੱਚ SIT ਨੂੰ ਜਾਂਚ ਦੇ ਵਿੱਚ ਸਹਿਯੋਗ ਕਰਨ ਵਾਸਤੇ SGPC ਨੂੰ ਆਦੇਸ਼ ਦਿੱਤਾ ਗਿਆ। ਹੁਣ ਵੇਖੋ, ਗੱਲਾਂ ਦੋ ਨੇ। ਪਹਿਲੀ ਗੱਲ ਕਿ ਆਦੇਸ਼ ਆਪੇ ਹੀ ਯਾਨੀ ਕੁਲਦੀਪ ਸਿੰਘ ਗੜਗਾਜੂ ਹੋਰਾਂ ਨੇ ਦਿੱਤਾ ਸੀਗਾ ਕਿ ਸਹਿਯੋਗ ਨਹੀਂ ਕਰਨਾ, ਠੀਕ ਹੈ ਜੀ। ਤੇ ਦੂਜੀ ਗੱਲ, ਆਪੇ ਉਸ ਨੂੰ ਜੇ ਬਦਲਿਆ ਤਾਂ ਉਹਦਾ ਇੱਕ ਬੜਾ ਵੱਡਾ ਕਾਰਨ ਹੈ, ਕਾਨੂੰਨੀ ਕਾਰਨ ਹੈ। ਕਾਨੂੰਨੀ ਕਾਰਨ ਇਹ ਆ ਕਿ ਸਰ ਬਹੁਤ ਸਾਰੇ ਇਸ ਮਾਮਲੇ ਦੇ ਵਿੱਚ ਬੰਦੇ ਜਿਹੜੇ ਉਹ ਨਾਮਜ਼ਦ ਹੋ ਗਏ, ਉਹਨਾਂ ਦੇ ਵਿੱਚੋਂ ਕੁਝ ਗ੍ਰਿਫਤਾਰ ਹੋ ਗਏ, ਕੁਝ ਅਗਾਊ ਜ਼ਮਾਨਤਾਂ ਵਾਸਤੇ ਕੋਰਟ ਨੂੰ ਭੱਜ ਵਗੇ। ਤੁਸੀਂ ਮੈਨੂੰ ਦੱਸੋ, ਮਾੜਾ ਮੋਟਾ ਵੀ ਪੁਲਿਸਿੰਗ ਦੇ ਨਾਲ ਜਾਂ ਕਾਨੂੰਨ ਦੇ ਨਾਲ ਜਿਹੜਾ ਵਾਸਤਾ ਰੱਖਦਾ ਹੈ, ਉਹਨੂੰ ਇਸ ਸੰਬੰਧੀ ਸਪਸ਼ਟ ਜਾਣਕਾਰੀ ਆ ਕਿ ਜਦੋਂ ਕੋਈ ਮਾਮਲਾ ਇਸ ਤਰ੍ਹਾਂ ਕੋਰਟ ਦੇ ਵਿੱਚ ਚਲਾ ਗਿਆ, ਵਿਸ਼ੇਸ਼ ਤੌਰ ਤੇ ਹਾਈ ਕੋਰਟ 'ਚ ਚਲਾ ਗਿਆ, ਫਿਰ ਤੁਸੀਂ ਕਿਵੇਂ ਸਹਿਯੋਗ ਤੋਂ ਨਾ ਕਰੋਗੇ? ਮੈਨੂੰ ਦੱਸੋ, ਕੋਈ ਹੈ ਤੁਕ? ਕੱਲ ਨੂੰ ਮੰਨ ਲਓ ਕੋਰਟ ਇਹ ਕਹਿ ਦੇਵੇ, ਕੋਰਟ ਫੈਸਲਾ ਦੇ ਦੇਵੇ ਕਿ ਤੁਹਾਨੂੰ ਸਹਿਯੋਗ ਕਰਨਾ ਪਵੇ, ਫਿਰ ਸੋ ਇਸ ਵਾਸਤੇ ਕਾਨੂੰਨੀ ਨੁਕਤੇ ਨਿਗਾਹ ਤੋਂ ਵੇਖੋ। ਕਿਉਂਕਿ ਦੇਖੋ, ਮਾਮਲਾ ਜਿਹੜਾ ਨਾ SGPC ਜਿਹੜੀ ਉਹ ਇਲੈਕਟਡ ਬਾਡੀ ਆ, ਉਹਦਾ ਜਿਹੜਾ ਵਿਧੀ ਵਿਧਾਨ ਆ, ਜੋ ਵੀ ਆ, ਸਾਰਾ ਸੰਵਿਧਾਨ ਦੇ ਦਾਇਰੇ ਦੇ ਵਿੱਚ ਹੈ। ਇਹ ਗੱਲ ਸਮਝਣ ਵਾਲੀ ਆ। ਤੇ ਜਿਹੜੇ SGPC ਹੈ, SGPC ਦੇ ਸੇਵਾਦਾਰੀ ਨੇ, ਜਿਹੜੇ ਜਥੇਦਾਰ ਦੀ ਸੇਵਾ ਨਿਭਾਉਂਦੇ ਨੇ, ਸਮਝਦੇ ਹੋ ਨਾ, ਇਹਨਾਂ ਦੇ ਮੁਲਾਜ਼ਮ ਦੀ ਸ਼੍ਰੇਣੀ ਦੇ ਵਿੱਚ ਹੀ ਆਉਂਦੇ ਆ। ਜੇ ਤੁਸੀਂ ਇਹਨਾਂ ਦੀ ਸਰਵਿਸ ਰੂਲ ਬੁੱਕ ਪੜ੍ਹੋਗੇ ਨਾ SGPC ਦੀ, ਤੁਹਾਨੂੰ ਪਤਾ ਲੱਗੇਗਾ। ਸੋ ਇਸ ਵਾਸਤੇ ਇਹ ਇੱਕ ਕਾਨੂੰਨੀ ਕੁੰਡੀ ਸੀ ਕਿ ਜਿਹਦੇ ਵਿੱਚ ਮੈਨੂੰ ਲੱਗਦਾ ਕਿ ਇਹ ਮਾਮਲਾ ਜਦੋਂ ਅਦਾਲਤ 'ਚ ਗਿਆ ਚਲਾ, ਫਿਰ ਇਹਨਾਂ ਨੂੰ ਸਮਝ ਆਈ ਕਿ ਕੱਲ ਨੂੰ ਕਿਤੇ ਇਹ ਮਾਮਲਾ ਪੁੱਠਾ ਨਾ ਪੈ ਜਾਵੇ। ਪਰ ਇਹਦੇ ਵਿੱਚ ਇੱਕ ਚੀਜ਼ ਹੋਈ ਆ, ਮੈਂ ਜਿਹੜੀ ਗੱਲ ਵੇਖਦਾ ਵਾਂ, ਜੋ ਮੈਨੂੰ ਸਮਝ ਆ ਰਹੀ ਆ ਕਿ ਭਗਵੰਤ ਮਾਨ ਨੂੰ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ 2 ਰਤੀਆਂ ਦਾ ਵਾਧਾ ਜ਼ਰੂਰ ਮਿਲ ਗਿਆ। ਕਿਉਂਕਿ ਹਾਈ ਗੱਲਾਂ ਉਹ ਕਹਿ ਰਹੇ ਸੀ, ਵਾਰ-ਵਾਰ ਇੱਕੋ ਗੱਲ ਉਹ ਦੁਹਰਾ ਰਹੇ ਸੀ ਕਿ ਭਾਈ ਜੇ ਇਹਨਾਂ ਦੇ ਵਿੱਚ ਕੋਈ ਕਾਣ ਕੰਜ ਨਹੀਂ ਹੈ ਤੇ ਸਾਨੂੰ ਸਹਿਯੋਗ ਕਿਉਂ ਨਹੀਂ ਕਰ ਰਹੇ? ਅਸੀਂ ਤੇ ਗੁਰੂ ਸਾਹਿਬ ਵਾਸਤੇ ਕੰਮ ਕਰ ਰਹੇ ਹਾਂ ਨਾ। ਤਾਂ ਹੁਣ ਉਹੀ ਫੈਸਲਾ ਆ ਜਾਣਾ, ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵਾਸਤੇ ਇੱਕ ਚੰਗਾ ਕਦਮ ਹੀ ਹੈ। ਇਹਨਾਂ ਵਾਸਤੇ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਈ ਬੈਠਿਆਂ ਬਿਠਾਇਆਂ ਇੱਕ ਕਦਮ ਜਿਹੜਾ ਹੈ ਉਹ ਜਿੱਤ ਵੱਲ ਇਹਨਾਂ ਨੇ ਵਧਾ ਲਿਆ, ਬੈਠੇ ਬਿਠਾਏ ਵੀ ਜੋ ਇਹ ਚਾਹੁੰਦੇ ਆ ਕਿ ਅਸੀਂ ਇਸ ਮਾਮਲੇ ਦੇ ਵਿੱਚ ਸਿਆਸੀ ਤੌਰ ਤੇ ਲਾਹਾ ਖੱਟੀਏ, ਤਾਂ ਉਸ ਮਨਸੂਬੇ ਦੀ ਜਿੱਤ ਵੱਲ ਇੱਕ ਕਦਮ ਇਹ ਸਮਝ ਸਕਦੇ ਕਿ ਅਸੀਂ ਪੁੱਟਿਆ। ਤਾਂ ਖੈਰ ਦੇਖਦੇ ਆ ਅੱਗੇ ਕੀ ਬਣਦਾ ਹੈ। ਗੁਰਪ੍ਰੀਤ, ਮਾਮਲਾ ਬਹੁਤ ਰੌਚਕ ਹੋ ਗਿਆ ਹੈ। ਇਹਨਾਂ ਨੇ ਹੁਣ 15 ਤਰੀਕ ਨੂੰ ਜਦੋਂ ਪੇਸ਼ ਹੋਣਾ ਹੈ, ਉੱਥੇ ਜੋ ਸਪਸ਼ਟੀਕਰਨ ਆਉਣਾ ਹੈ ਤਾਂ ਉਹ ਬੜਾ ਹੀ ਮਹੱਤਵਪੂਰਨ ਰਹੇਗਾ ਸਾਰਾ ਘਟਨਾਕ੍ਰਮ। ਅਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਚੀਜ਼ ਅਗਾਊਂ ਦੱਸਣ ਜਾ ਰਿਹਾ ਹਾਂ ਕਿ ਤੁਸੀਂ ਦੇਖਦੇ ਰਹਿਣਾ, ਜਿਹੜਾ 2, 4 ਜਾਂ 6 ਮਹੀਨਿਆਂ ਦਾ ਪੰਜਾਬ ਦੇ ਵਿੱਚ ਹੁਣ ਸਮਾਂ ਜਿਹੜਾ ਅੱਜ ਤੋਂ ਸਮਝ ਲਓ ਕਿ ਸ਼ੁਰੂ ਆ, ਇਹ ਤੁਸੀਂ ਦੇਖੋ ਕਿ ਭਾਰੀ ਰਾਜਨੀਤਿਕ ਉਤਲ ਪੁਤਲ, ਫੈਸਲਿਆਂ ਤੇ ਹੈਰਾਨਗੀ ਵਾਲਾ ਹੋਏਗਾ। ਇਹਦੇ 'ਚ ਬਹੁਤ ਕੁਝ ਹੋਏਗਾ, ਦੇਖਦੇ ਆ। ਪਰ ਇਹ ਸਭ ਤੋਂ ਵੱਡਾ ਇਸ ਸਾਲ ਦਾ ਜਿਹੜਾ ਚੁਣਾਵੀ ਵਰ੍ਹਾ, ਇਸ ਸਭ ਦਾ ਜਿੱਦਾਂ ਕਹਿ ਲਈਏ ਕਿ ਭਾਈ ਸ਼ੁਰੂਆਤੀ ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਉਹ ਸ਼ੁਰੂ ਹੋ ਚੁੱਕਾ, ਤੇ ਉਹਦੇ ਵਿੱਚ ਹੁਣ ਵੇਖੋ ਕੀ ਸਫਲਤਾ ਆਮ ਆਦਮੀ ਪਾਰਟੀ ਨੂੰ ਮਿਲਦੀ ਹੈ ਜਾਂ ਸੁਖਬੀਰ ਸਿੰਘ ਬਾਦਲ ਬਚ ਨਿਕਲਦੇ ਆ। ਕਿਉਂਕਿ ਮਾਮਲਾ ਤੇ ਅਲਟੀਮੇਟਲੀ ਸੁਖਬੀਰ ਸਿੰਘ ਬਾਦਲ ਨੂੰ ਡੈਮੇਜ ਕਰਨ ਦਾ ਹੀ ਹੈ ਕਿ ਕਿੰਨਾ ਕੁ ਕੀਤਾ ਜਾ ਸਕਦਾ ਹੈ। ਜੀ ਬਿਲਕੁਲ।
ਜਿਸ ਤਰੀਕੇ ਦੇ ਨਾਲ ਬਰਗਾੜੀ ਤੇ ਬਾਈਬਲ ਕਲਾਂ ਕਾਂਡ ਨੂੰ ਲੈ ਕੇ ਸਰਕਾਰ ਫੇਲ ਹੋਈ ਹੈ, ਸੰਧਵਾ ਸਾਹਿਬ ਦੇ ਵੀ ਬਿਆਨ ਸੀ, ਉੱਥੇ ਜਾ ਕੇ ਉਹਦੀਆਂ ਵੀ ਖਾਸੀਆਂ ਵੀਡੀਓ ਕਲਿੱਪਾਂ ਵਾਇਰਲ ਹੁੰਦੀਆਂ ਨੇ। ਹੁਣ ਲੱਗਦਾ ਹੈ ਕਿ ਜਿਵੇਂ ਸਰਕਾਰ ਨੇ ਇਹ ਸ਼ਿਫਟ ਲੈ ਲਿਆ ਵੀ ਆਪਾਂ 328 ਸਰੂਪਾਂ ਵਾਲੇ ਮਾਮਲੇ ਨੂੰ ਅੰਤਤः 2027 ਦੀਆਂ ਇਲੈਕਸ਼ਨਸ ਤੱਕ ਖਿੱਚਦੇ ਆ ਤੇ ਫਿਰ ਇਸ ਚੋਂ ਸਿਆਸੀ ਲਾਹਾ ਕੱਢਣ ਦੀ ਕੋਸ਼ਿਸ਼ ਕਰਾਂਗੇ ਵੀ ਭਾਈ ਅਸੀਂ ਇੰਨੇ ਮੇਜਰ ਅਪਡੇਟਸ ਇਸ ਦੇ ਵਿੱਚ ਕੀਤੇ ਨੇ। ਚਲੋ ਖੈਰ, ਹੁਣ ਅੱਗੇ ਵਧਦੇ ਆ ਅਗਲੀ ਖਬਰ ਤੇ। ਗੱਲ ਸੰਧਵਾ ਸਾਹਿਬ ਦੀ ਕਰੀਏ। ਬੀਬੀ ਆਤਿਸ਼ੀ ਜਿਹੜੀ ਦਿੱਲੀ ਵਾਲੀ ਹੈ, ਥੋੜਾ ਸਮਾਂ ਸੀਐਮ ਵੀ ਰਹੀ ਹੈ, ਬੇਸ਼ੱਕ ਸੀਐਮ ਵਾਲੀ ਕੁਰਸੀ ਉਹਨੇ ਚੱਕ ਕੇ ਪਾਸੇ ਰੱਖਤੀ ਸੀ, ਆਪਣੀ ਅਲੱਗ ਲਾ ਲਈ ਸੀ ਵੀ ਇਹਦੇ ਤੇ ਸਾਡੇ ਮਾਣਯੋਗ ਮੁੱਖ ਮੰਤਰੀ ਜਿਹੜੇ ਨੇ ਕੇਜਰੀਵਾਲ ਸਾਹਿਬ ਹੀ ਬੈਠ ਸਕਦੇ ਨੇ, ਜਿਵੇਂ ਉਹ ਜਨਾਬ ਹੁਣੀ ਬਾਇਓਲੋਜੀਕਲ ਕਿਤੇ ਹੋਰ ਆਏ ਹੋਣ। ਚਲੋ ਖੈਰ, ਇੱਧਰ ਸੰਧਵਾ ਸਾਹਿਬ ਨੇ ਇਸ ਬੀਬੀ ਦੇ ਬਿਆਨ ਨੂੰ ਲੈ ਕੇ ਇੱਕ ਅਹਿਮ ਬਿਆਨ ਦਿੱਤਾ ਹੈ ਜੀ। ਕੀ ਹੈ ਉਹ ਅਹਿਮ ਬਿਆਨ? ਦੇਖੋ, ਇਹਨਾਂ ਨੇ ਜਿਹੜਾ ਬਿਆਨ ਦਿੱਤਾ ਹੈ, ਬਿਆਨ ਇਹ ਦਿੱਤਾ ਹੈ ਕਿ ਦਰਅਸਲ ਕੀ ਆ ਕਿ ਵਿਧਾਨ ਸਭਾ ਦਿੱਲੀ ਦੀ ਆ, ਜੋ ਉਹਨਾਂ ਨੇ ਕੁਝ ਪੰਜਾਬ ਪੁਲਿਸ ਦੇ ਆਫੀਸਰ ਜਿਹੜੇ ਆ ਉਹ ਤਲਬ ਕੀਤੇ ਆ ਕਿ ਇਹ ਉਹਨਾਂ ਦਾ ਅਧਿਕਾਰ ਖੇਤਰ ਬਣਦਾ ਹੀ ਨਹੀਂ ਹੈ। ਇਹ ਇੱਕ ਵੱਡੀ ਗੱਲ ਆ ਕਿ ਇਹਨਾਂ ਨੇ ਉਹਨਾਂ ਦੇ ਅਧਿਕਾਰ ਖੇਤਰ ਤੇ ਹੀ ਸਵਾਲ ਚੁੱਕ ਦਿੱਤੇ ਨੇ ਸੰਧਵਾ ਸਾਹਿਬ ਦੇ ਅਨੁਸਾਰ ਕਿ ਦਰਅਸਲ ਜੋ ਵਾਇਰਲ ਵੀਡੀਓ ਦਾ ਮਸਲਾ ਹੈ ਉਹਦੇ ਵਿੱਚ ਜਿਸ ਤਰ੍ਹਾਂ ਦੀ ਤਲਬੀ ਹੋਈ ਆ ਕਿ ਇਹ ਉਹਨਾਂ ਦਾ ਅਧਿਕਾਰ ਖੇਤਰ ਨਹੀਂ ਬਣਦਾ, ਇਹ ਉਹਨਾਂ ਦਾ ਅਧਿਕਾਰ ਨਹੀਂ ਹੈ। ਦੇਖੋ, ਇਹ ਵੀ ਸਾਡੇ ਮਾਨਯੋਗ ਸਪੀਕਰ ਨੇ ਤੇ ਉਧਰੋਂ ਵੀ ਤੇ ਜਿਹੜੇ ਤਲਬ ਕਰਨ ਵਾਲੇ ਆ ਉਹ ਸਪੀਕਰ ਹੀ ਨੇ। ਕੌਣ ਸੱਚਾ? ਦੇਖੋ, ਇੱਥੇ ਵੀ ਆਪਾਂ ਵੇਖਦੇ ਪਏ ਆ ਨਾ ਗੁਰਪ੍ਰੀਤ ਕਿ ਬੜਾ ਮਾਮਲਾ ਜਿਹੜਾ ਪੇਚੀਦਾ ਜਿਹਾ ਹੋ ਗਿਆ ਹੈ ਕਿ ਇੱਕ ਸ਼ਿਕਾਇਤ ਜਿਹੜੀ ਆ ਉਹ ਬੀਬੀ ਆਤਿਸ਼ੀ ਦੇ ਹੱਕ ਦੇ ਵਿੱਚ ਇੱਥੇ ਦਰਜ ਕਰ ਲਈ ਜਾਂਦੀ ਹੈ ਜਲੰਧਰ ਦੇ ਵਿੱਚ। ਤੇ ਕਮਾਲ ਦੀ ਗੱਲ ਹੈ ਕਿ ਉਹਦੇ ਬਾਰੇ ਇਹ ਕਿਹਾ ਗਿਆ ਕਿ ਅਸੀਂ ਫੋਰੈਂਸਿਕ ਜਾਂਚ ਕਰਵਾਈ ਆ। ਅੱਛਾ ਗੁਰਪ੍ਰੀਤ, ਮੈਨੂੰ ਨਹੀਂ ਪਤਾ ਕਿ ਕੋਈ ਪੁੱਛਦਾ ਕਿ ਨਹੀਂ ਪੁੱਛਦਾ, ਪਰ ਕੀ ਪੁਲਿਸ ਜਿਹੜੀ ਆ ਉਸਨੇ ਖੁਦ ਜਾਂਚ ਕਰਵਾਈ ਆ? ਜੇ ਪੁਲਿਸ ਨੇ ਜਾਂਚ ਕਰਵਾ ਲਈ ਆ ਤੇ ਕੀ ਇਸ ਜਾਂਚ ਦਾ ਜਿਹੜਾ ਸਰਟੀਫਿਕੇਟ ਹੁੰਦਾ ਹੈ ਕਦੇ ਉਹ ਜਨਤਕ ਕੀਤਾ ਜਾ ਸਕਦਾ? ਵੈਸੇ ਪੁਲਿਸ ਡਾਕੂਮੈਂਟ ਜਨਤਕ ਕਰਦੀ ਨਹੀਂ ਹੈ, ਪਰ ਕੀ ਸਰਕਾਰ ਉਸ ਡਾਕੂਮੈਂਟ ਨੂੰ ਜਨਤਕ ਨਹੀਂ ਕਰ ਸਕਦੀ? ਇਹ ਵੀ ਇੱਕ ਬੜਾ ਵੱਡਾ ਤੇ ਬੜਾ ਰੌਚਕ ਸਵਾਲ ਹੈ ਕਿ ਜੇ ਤੁਹਾਡੇ ਕੋਲ ਇਸ ਤਰ੍ਹਾਂ ਦਾ ਫੋਰੈਂਸਿਕ ਸਰਟੀਫਿਕੇਟ ਹੁੰਦਾ ਤਾਂ ਤੁਸੀਂ ਜਨਤਕ ਵੀ ਕਰੋ ਨਾ ਨਾਲ ਪਾਰਟੀ ਪੱਧਰ ਤੇ। ਦੂਜਿਆਂ ਦੇ ਚਿੱਠੇ ਜਿਸ ਤਰ੍ਹਾਂ ਤੁਸੀਂ ਖੋਲਦੇ ਹੋ ਫੋਲਦੇ ਹੋ ਤੇ ਤੁਹਾਨੂੰ ਵੀ ਤੇ ਚਾਹੀਦਾ ਨਾ ਕਿ ਘੱਟੋ ਘੱਟ ਲੋਕਾਂ ਦਾ ਭਰੋਸਾ ਜਿਹੜਾ ਵਧਿਆ ਰਹੇ ਤੁਹਾਡੇ ਨਾਲ। ਤੁਸੀਂ ਦੱਸੋ ਕਿ ਆਹ ਦੇਖੋ ਜੀ ਅਸੀਂ ਜਾਂਚ ਪੜਤਾਲ ਕਰਵਾ ਲਈ ਆ। ਚਲੋ ਖੈਰ, ਹੁਣ ਦੇਖੋ ਉਸ FIR ਦੇ ਵਿੱਚ ਕੀ ਹੋਇਆ ਕਿ ਅੱਗਿਓਂ ਜਿਹੜੀ ਵਿਧਾਨ ਸਭਾ ਸੀ ਦਿੱਲੀ ਦੀ ਉਹ ਪੈ ਨਿਕਲੀ ਕਿ ਬਈ ਜਦੋਂ ਵੀਡੀਓ ਪ੍ਰਾਪਰਟੀ ਜਿਹੜੀ ਆ ਉਹ ਦਿੱਲੀ ਸਦਨ ਦੀ ਆ ਤਾਂ ਫਿਰ ਤੁਸੀਂ ਉਹਦੇ ਵਿੱਚ FIR ਕਿਸ ਤਰ੍ਹਾਂ ਦਰਜ ਕਰ ਸਕਦੇ ਹੋ? ਇੱਥੇ ਵੀ ਰੇੜਕਾ, ਇੱਥੇ ਵੀ ਇੱਕ ਵਿਵਾਦ ਖੜਾ ਹੋ ਗਿਆ। ਬਹਰਹਾਲ ਪਤਾ ਨਹੀਂ ਹੁਣ ਇਸ ਮਾਮਲੇ 'ਚ ਕੀ ਹੋਏਗਾ ਕੀ ਨਹੀਂ ਹੋਏਗਾ, ਪਰ ਕਹਾਣੀਆਂ ਇੰਟਰਸਟਿੰਗ ਨੇ। ਤੁਸੀਂ ਵੇਖੋ ਨਾ ਕਿ ਵੀਕਐਂਡ ਦੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਕੁਨ ਆ ਉਹ ਖੁਦ ਧਰਨਿਆਂ ਤੇ ਚਲੇ ਗਏ, ਮੁਜ਼ਾਹਰਿਆਂ ਤੇ ਚਲੇ ਗਏ। ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਜਿਹੜੀ ਕਿ ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ ਵੀ ਕਹੀ ਜਾ ਸਕਦੀ ਆ, ਉਹਦੇ ਮੂਹਰੇ ਜਾ ਕੇ ਧਰਨਾ ਲਾਇਆ ਗਿਆ। ਤੇ ਜਦੋਂ ਜਲੰਧਰ ਦੇ ਵਿੱਚ ਪ੍ਰਗਟ ਸਿੰਘ ਦੇ ਘਰੇ ਆਏ ਤੇ ਪ੍ਰਗਟ ਸਿੰਘ ਨੇ ਤੇ ਅੱਗੋਂ ਅਪਸ਼ਬਦ ਵੀ ਬੋਲ ਦਿੱਤਾ ਸੀ। ਤੁਹਾਨੂੰ ਸ਼ਾਇਦ ਯਾਦ ਹੋਣਾ ਹੈ ਕਿ ਇੱਕ ਕੰਟਰੋਵਰਸੀ ਵੀ ਹੋ ਗਈ। ਇਹ ਕਹਿ ਦਿੱਤਾ ਸੀਗਾ ਕਿ ਇਹਨਾਂ ਸਾਲਿਆਂ ਨੇ ਤਮਾਸ਼ਾ ਕੀ ਬਣਾਇਆ। ਉਹਨਾਂ ਨੂੰ ਮਸਾ ਰੋਕਿਆ ਗਿਆ, ਪੁਲਿਸ ਕਰਮਚਾਰੀ ਨਾ ਰੋਕਦੇ ਤਾਂ ਹੋ ਸਕਦਾ ਸੀ ਕਿ ਮਾਮਲਾ ਅੱਗੇ ਵੱਧ ਜਾਂਦਾ। ਬਿਲਕੁਲ ਜੀ। ਉਸੇ ਮਾਮਲੇ ਦੇ ਵਿੱਚ ਕੀ ਹੋਇਆ ਕਿ ਦੀਪਕ ਬਾਲੀ ਜੀ, ਤੁਹਾਨੂੰ ਪਤਾ ਬਹੁਤ ਤਗੜੀ ਸਿਆਸੀ ਹਸਤੀ ਰੱਖਦੇ ਨੇ ਉਹ ਵੀ ਬਿਲਕੁਲ ਰਾਜਨੀਤੀ 'ਚ, ਤਾਂ ਦੀਪਕ ਬਾਲੀ ਹੋਰਾਂ ਨੇ ਚੈਲੰਜ ਕੀਤਾ ਉਹਨਾਂ ਨੂੰ ਕਿ ਤੁਸੀਂ ਡਿਬੇਟ ਕਰੋ ਮੇਰੇ ਨਾਲ। ਪ੍ਰਗਟ ਸਿੰਘ ਹੋਰਾਂ ਦੀ ਇਸ ਗੱਲ ਦਾ ਗੁੱਸਾ ਮਨਾਇਆ ਉਹਨਾਂ ਨੇ। ਵੈਸੇ ਉਹ ਆਮ ਤੌਰ ਤੇ ਗੁੱਸਾ ਨਹੀਂ ਕਰਦੇ, ਤੁਸੀਂ ਬਿਹਤਰ ਜਾਣਦੇ ਹੋ, ਬੜੇ ਉਹ ਵੀ ਸ਼ਾਲੀਨ ਕਿਸਮ ਦੇ ਇਨਸਾਨ ਨੇ। ਤੇ ਯਾਨੀ ਇਹ ਵੀ ਇੱਕ ਇੰਟਰਸਟਿੰਗ ਕਹਾਣੀ ਹੈ ਕਿ ਆਤਿਸ਼ੀ ਦੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਿਨਾਂ ਦੇਰ ਕੀਤਿਆਂ FIR ਕਰਤੀ, ਬਿਨਾਂ ਦੇਰ ਕੀਤਿਆਂ ਜਾਂਚ ਵੀ ਕਥਿਤ ਤੌਰ ਤੇ ਕਰਵਾ ਲਈ ਅਤੇ ਇਸ ਤੋਂ ਇਲਾਵਾ ਕਾਡਰ ਵੀ ਝੋਕ ਦਿੱਤਾ। ਹੁਣ ਇਹ ਬੜਾ ਵੱਡਾ ਸਵਾਲ ਬਣ ਜਾਏਗਾ ਗੁਰਪ੍ਰੀਤ ਕੇ ਮੰਨ ਲਓ ਇਹਨਾਂ ਦੀ ਜਾਂਚ ਦੇ ਮੁਤਾਬਕ ਤਾਂ ਸਭ ਕੁਝ ਠੀਕ ਆ, ਪਰ ਜੇਕਰ ਦਿੱਲੀ ਵਿਧਾਨ ਸਭਾ ਨੇ ਜਿਹੜੀ ਜਾਂਚ ਵਿੱਢੀ ਹੋਈ ਆ ਜੇ ਉਹਦੇ ਵਿੱਚ ਉਹ ਵੀਡੀਓ ਸਹੀ ਪਾਇਆ ਜਾਂਦਾ ਤਾਂ ਫੇਰ ਇਹ ਵੀ ਬੜਾ ਇੱਕ ਵੱਡਾ ਮਸਲਾ ਬਣ ਜਾਏਗਾ। ਤਾਂ ਖੈਰ ਦੇਖਦੇ ਹਾਂ, ਪਰ ਵਿਧਾਨਕ ਤੌਰ ਤੇ, ਕਾਨੂੰਨੀ ਤੌਰ ਤੇ ਜਾਂ ਸਿਆਸੀ ਤੌਰ ਤੇ ਮਾਮਲਾ ਜਿਹੜਾ ਉਹ ਮੈਨੂੰ ਨਹੀਂ ਲੱਗਦਾ ਕਿ ਇੱਥੇ ਠੱਪਿਆ ਜਾਏਗਾ, ਇੱਥੇ ਗੋਲ ਹੋ ਜਾਏਗਾ। ਇਹ ਮਾਮਲਾ ਅੱਗੇ ਵਧੇਗਾ। ਜੀ
ਜੇਕਰ ਇਸ ਤੋਂ ਅੱਗੇ ਵਧੀਏ ਤਾਂ ਸਿੰਗਰ ਜਿਹੜਾ ਹੈ ਗੁਲਾਬ ਸਿੱਧੂ, ਉਹ ਦੂਜਾ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਵੀ ਖਾਸਾ ਨੇੜੇ ਹੈ। ਖਬਰ ਆ ਰਹੀ ਹੈ ਕਿ ਉਸ ਨੂੰ ਮਾਰਨ ਦੀ ਯੋਜਨਾ ਹੈ। ਉਹ ਮੈਨੂੰ ਗੁਰਪ੍ਰੀਤ ਇਸ ਮਾਮਲੇ ਦੇ ਵਿੱਚ ਸਮਝ ਨਹੀਂ ਆ ਰਹੀ ਕਿ ਕੀ ਚੱਲ ਰਿਹਾ ਪੰਜਾਬ ਦੇ ਵਿੱਚ। ਮੈਂ ਇਮਾਨਦਾਰੀ ਨਾਲ ਕਹਾਂ, ਕਿਉਂਕਿ ਸਿੰਗਰ ਵਗੈਰਾ ਜਿਹੜੇ ਆਪਾਂ ਦੇਖਦੇ ਹਾਂ, ਮੈਂ ਤੇ ਅੱਜ ਕੱਲ ਦੇ ਜਿਹੜੇ ਸਿੰਗਰ ਆ ਇਹਨਾਂ ਨੂੰ ਸੁਣਦਾ ਕਰਦਾ। ਹਾਂ, ਗੀਤ ਚੱਲਦੇ ਆਪਾਂ ਨੂੰ ਪਤਾ ਲੱਗ ਜਾਂਦਾ ਆ ਟ੍ਰੈਂਡ 'ਚ ਹੈ ਜੀ, ਆ ਹਿੱਟ ਹੋ ਗਿਆ ਗਾਣਾ। ਤਾਂ ਮਤਲਬ ਕਿ ਸਮਝ ਨਹੀਂ ਆ ਰਹੀ। ਮੈਂ ਤੇ ਹੈਰਾਨ ਆ ਕਿ ਕਦੇ ਅਸੀਂ ਆਪਣੀ ਸੰਭਾਲਾ ਦੇ ਵਿੱਚ ਬਹੁਤ ਬਦਲਦੇ ਦੌਰ ਦੇਖੇ ਨੇ ਮਿਊਜ਼ਿਕ ਇੰਡਸਟਰੀ ਦੇ ਬੜੇ। ਮੈਂ ਖੁਦ ਲਾਈਵ ਪ੍ਰੋਗਰਾਮ ਦੇਖੇ, ਸ਼ੱਕਾ ਹੁੰਦਾ ਖੜਿਆਂ ਦਾ ਬੜਾ ਮੈਂ ਚਾਸਕੂਸ ਆ, ਪਰ ਆਹ ਦੌਰ ਨਹੀਂ ਸੀ ਅਸੀਂ ਦੇਖਿਆ। ਅੱਛਾ, ਇਹਦੇ ਵਿੱਚ ਕੀ ਹੋਇਆ ਕਿ ਮੌਜੂਦਾ ਸਰਪੰਚ ਸਮੇਤ 3 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਹੜਾ ਮੁਲਜ਼ਮ ਸਰਪੰਚ ਉਹਨੇ ਕੁਝ ਦਿਨ ਪਹਿਲਾਂ ਵੀਡੀਓ ਜਾਰੀ ਕਰਕੇ ਸਿੰਗਰ ਨੂੰ ਧਮਕੀ ਵੀ ਦਿੱਤੀ ਸੀ ਤੇ ਕਿਹਾ ਸੀਗਾ ਕਿ ਕਿਤੇ ਉਹ ਮਿਲ ਜਾਏਗਾ ਤੇ ਫਿਰ ਦੱਸੇਗਾ ਕਿ ਸਰਪੰਚਾਂ ਨੂੰ ਕਿਵੇਂ ਕੁੱਟੀਦਾ। ਮਤਲਬ ਕਿ ਤੁਸੀਂ ਗਾਣਾ ਵਿਵਾਦਤ ਸੁਣਿਆ ਹੋਣਾ, ਤੇਰੇ ਪਿੱਛੇ ਮੁਗਲਾਂ ਦੇ ਕਿਲੇ ਲੁੱਟ ਲੂੰ ਸਾਨੇ ਸਰਪੰਚ ਸਾਰਾ ਪਿੰਡ ਕੁੱਟ ਦੂੰ। ਬਿਲਕੁਲ ਬਿਲਕੁਲ ਕੰਟਰੋਵਰਸੀ ਹੋਈ ਸੀ ਉਹਦੇ 'ਚ। ਤੇ ਤੁਹਾਨੂੰ ਪਤਾ ਹੀ ਆ ਕਿ ਗੁਲਾਬ ਨੇ ਬਿਨਾਂ ਦੇਰ ਕੀਤਿਆਂ ਬਈ ਮਾਫੀ ਮੰਗ ਲਈ ਸੀ, ਔਰ ਇੱਕ ਵਾਰੀ ਨਹੀਂ ਫਿਰ ਦੁਬਾਰਾ ਮਾਫੀ ਮੰਗੀ ਸੀ। ਹੁਣ ਦੱਸਦੇ ਆ ਕਿ ਇਹਦੇ ਵਿੱਚ ਕੋਈ ਮੈਰਿਜ ਫੰਕਸ਼ਨ ਦੇ ਵਿੱਚ ਗੁਲਾਬ ਸਿੱਧੂ ਨੂੰ ਟਾਰਗੇਟ ਕਰਨ ਦੀ ਇਹਨਾਂ ਦੀ ਯੋਜਨਾ ਸੀ। ਵੈਸੇ ਤੁਸੀਂ ਦੇਖੋ ਕਿ ਗੁਲਾਬ ਸਿੱਧੂ ਨੇ ਇੱਕ ਵਾਰੀ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਇਦ ਯੂਕੇ 'ਚ ਸੀਗਾ, ਉਹਦੇ 'ਚ ਵੀ ਗੱਲ ਕੀਤੀ ਸੀ ਮੈਂ ਬਹੁਤ ਔਖਾ। ਤੇ ਦੂਜੇ ਪਾਸੇ ਜੇ ਆਪਾਂ ਵੇਖੀਏ ਤਾਂ ਜਦੋਂ ਇਹ ਵਿਵਾਦ ਚੱਲ ਰਿਹਾ ਸੀ, ਮੈਂ ਉਸ ਵੇਲੇ ਮਤਲਬ ਕਿ ਇਹਨਾਂ ਦੇ ਪਿੰਡ ਦੇ ਕਿਸੇ ਵਿਅਕਤੀ ਨਾਲ ਗੱਲ ਕੀਤੀ, ਚਲੋ ਕੋਈ ਨੇੜ ਦਾ ਬੰਦਾ ਹੈ, ਦੱਸਿਆ ਸੀਗਾ ਕਿ ਯਾਰ ਮਤਲਬ ਕਿ ਗੁਲਾਬ ਸਿੱਧੂ ਨਾਲ ਕੁਝ ਮਤਲਬ ਕਿ ਸਿਆਸੀ ਕਿੜ ਜੀ ਹੈਗੀ ਆ, ਕੁਝ ਮੋਹਤਬਰ ਬੰਦੇ ਆ। ਕੀ ਇਸ ਤਰ੍ਹਾਂ ਦਾ ਕੁਝ ਹੈ? ਕਿਉਂਕਿ ਉਹ ਮਾਮਲਾ ਵੀ ਬਹੁਤ ਵੱਡਾ ਮਾਮਲਾ ਬਣਿਆ ਸੀ। ਪਰ ਇੱਧਰ ਕੀ ਆ ਕਿ ਪਿੰਡ ਕੋਟ ਤੁੰਨਾ ਦਾ ਇਹ ਜਿਹੜਾ ਸਰਪੰਚ ਆ, ਉਹ ਆਪਣੇ 2 ਸਾਥੀ ਬਲਵਿੰਦਰ ਇੰਦਰ ਤੇ ਗੁਰਵਿੰਦਰ ਗਿੱਲ, ਇਹਨਾਂ ਦੇ ਨਾਲ ਦੱਸਦੇ ਆ ਕਿ ਬੈਠ ਕੇ ਸਾਜ਼ਿਸ਼ ਜਿਹੜੀ ਆ ਉਹ ਕਿਤੇ ਰਚ ਰਿਹਾ ਸੀਗਾ ਤੇ ਪੁਲਿਸ ਨੇ ਗ੍ਰਿਫਤਾਰ ਕੀਤਾ। ਬਹੁਤ ਮੈਨੂੰ ਤੇ ਹੈਰਾਨਗੀ ਹੁੰਦੀ ਆ ਕਿ ਇਹਦੇ ਪਿੱਛੇ ਅਸਲ ਵਜ੍ਹਾ ਕੀ ਆ। ਕੀ ਮਤਲਬ ਕਿ ਗੁਲਾਬ ਸਿੱਧੂ ਦੇ ਨਾਲ ਉਹਨਾਂ ਦੀ ਇੱਕ ਗੀਤ ਤੋਂ ਹੀ ਇੰਨੀ ਰੰਜਿਸ਼ ਆ ਕਿ ਉਹਨਾਂ ਨੇ ਮਾਰ ਦੇਣਾ ਸੀ ਜਾਂ ਅਟੈਕ ਕਰਨਾ ਸੀ? ਕਿਉਂਕਿ ਤਦ ਤੱਕ ਅਟੈਕ ਕਰਨਾ ਪਊਗਾ ਨਾ। ਗੁਲਾਬ ਸਿੱਧੂ ਕੋਲ ਵੀ ਜੇ ਮੰਨ ਲਓ ਸਿਕਿਉਰਿਟੀ ਆ ਜਾਂ ਕਹਿ ਲਓ ਕੱਟ ਦੇ ਵਿੱਚ ਏਦਾਂ ਕਰਨਾ ਤਾਂ ਘਾਤਕ ਹੀ ਖਤਰਨਾਕ ਹੀ ਹਮਲਾ ਹੋਏਗਾ ਨਾ। ਤਾਂ ਕੀ ਇੱਕ ਗਾਣੇ ਤੋਂ ਏਡਾ ਹਮਲਾ ਉਲੀਕ ਲਿਆ ਜਾਂਦਾ? ਇਹ ਬੜਾ ਵੱਡਾ ਸਵਾਲ ਹੈ। ਜਾਂ ਫਿਰ ਉਹੀ ਮਾਮਲਾ ਕਿ ਜਿੱਦਾਂ ਪੁਲਿਸ ਕਹਿ ਰਹੀ ਆ ਕਿ ਵੇਖੋ ਜੀ ਇਹਦੇ ਵਿੱਚ ਫਿਰੌਤੀ ਵਾਲਾ ਵੀ ਐਂਗਲ ਆ ਕਿ ਇਹ ਬੰਦੇ ਮੁੜ ਕੇ ਆਪਣਾ ਦਬਦਬਾ ਬਣਾਉਣਾ ਚਾਹੁੰਦੇ ਸੀ। ਤਾਂ ਇਹਦਾ ਮਤਲਬ ਹੈ ਕੁਝ ਨਾ ਕੁਝ ਪੰਜਾਬ ਦੇ ਵਿੱਚ ਐਸਾ ਹੈ ਜੋ ਕ੍ਰਾਈਮ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਮਰਸ਼ਲੀ ਕਰਦਾ ਨਜ਼ਰ ਆਉਂਦਾ ਹੈ। ਬਿਲਕੁਲ ਕਮਰਸ਼ਲਾਈਜੇਸ਼ਨ ਦੇਖਦੇ ਆ ਨਾ ਕਿਸੇ ਚੀਜ਼ ਦੀ ਹੁੰਦੀ ਆ ਕਿ ਭਾਈ ਕਿਸੇ ਵੀ ਬੰਦੇ ਨੂੰ ਛੋਟੀ ਮੋਟੀ ਗੱਲ ਤੋਂ ਵੱਡਾ ਜਿਹਦਾ ਨਾਮ ਹੈ ਉਹਨੂੰ ਮਾਰ ਦਿਓ ਤੇ ਉਸ ਤੋਂ ਬਾਅਦ ਉਸ ਕਤਲ ਦੇ ਨਾਮ ਤੇ ਧੱਦਾ ਚਲਾਓ। ਇਹ ਬਹੁਤ ਖਤਰਨਾਕ ਟ੍ਰੈਂਡ ਹੈ ਗੁਰਪ੍ਰੀਤ। ਕੱਲ ਨੂੰ ਕੋਈ ਵੀ ਬੰਦਾ, ਤੁਸੀਂ ਮਿਹਨਤ ਨਾਲ ਅੱਗੇ ਵਧੋ ਤਾਂ ਤੁਸੀਂ ਨਿਸ਼ਾਨੇ ਤੇ ਆ ਜਾਓਗੇ। ਇਹ ਬਹੁਤ ਹੀ ਖਤਰਨਾਕ ਹੈ। ਇਹਦਾ ਮਤਲਬ ਹੈ ਕਿ ਪੰਜਾਬ 'ਚ ਤਰੱਕੀ ਜਿਹੜੀ ਆ ਉਹ ਆਪ ਹੀ ਲੋਕ ਰੋਕਣੀ ਸ਼ੁਰੂ ਕਰ ਦੇਣਗੇ ਕਿ ਮੇਰੀ ਤਰੱਕੀ ਜ਼ਾਹਰ ਹੀ ਨਾ ਹੋਵੇ। ਬਿਲਕੁਲ ਜੀ ਜੀ, ਇਹ ਬਹੁਤ ਖਤਰਨਾਕ ਟ੍ਰੈਂਡ ਹੈ। ਸੋ ਮੈਨੂੰ ਬਹੁਤਾ ਤੇ ਨਹੀਂ ਪਤਾ, ਪਰ ਜਿਸ ਤਰ੍ਹਾਂ ਮੈਂ ਮੀਡੀਆ 'ਚੋਂ ਪੜ੍ਹਿਆ, ਹਾਲਾਂਕਿ ਮੈਂ ਦੁਪਹਿਰੇ ਗੁਲਾਬ ਸਿੱਧੂ ਦੀ ਟੀਮ ਨੂੰ ਸੰਪਰਕ ਕੀਤਾ ਸੀਗਾ, ਉਹਨਾਂ ਦੀ ਬਾਅਦ ਦੇ ਵਿੱਚ ਕਾਲ ਵੀ ਆਈ ਆ ਤੇ ਮੈਂ ਉਦੋਂ ਚੁੱਕ ਨਹੀਂ ਸਕਿਆ। ਤੇ ਬਾਕੀ ਗੱਲ ਮੈਂ ਜਦੋਂ ਉਹਨਾਂ ਦੇ ਨਾਲ ਸਾਰੀ ਗੱਲ ਕਰ ਲਈ ਫਿਰ ਤੁਹਾਨੂੰ ਦੱਸ ਸਕਾਂਗਾ, ਕਿਉਂਕਿ ਕੱਚੀ ਗੱਲ ਮੈਂ ਕਰਦਾ ਨਹੀਂ। ਮੈਂ ਸਿਰਫ ਜੋ ਮੀਡੀਆ 'ਚ ਅੱਜ ਛਪਿਆ, ਪੁਲਿਸ ਨੇ ਅਧਿਕਾਰਤ ਬਿਆਨ ਦਿੱਤਾ, ਮੈਂ ਉਹਦੇ ਲਿਹਾਜ਼ ਨਾਲ ਹੀ ਗੱਲ ਕੀਤੀ ਆ ਜੀ। ਉਧਰ ਰਾਜਾ ਵੜਿੰਗ ਹੋਣਾ ਨੇ ਸਫਾਈ ਦਿੱਤੀ ਹੈ, ਕੀ ਉਹਨਾਂ ਨੇ ਪਹਾੜਾ ਸਿੱਖ ਲਿਆ ਜਾਂ ਕਿਸੇ ਹੋਰ ਮਾਮਲੇ 'ਚ ਸਫਾਈ ਦਿੱਤੀ ਹੈ? ਗੱਲ ਇਹ ਆ ਕਿ ਰਾਜਾ ਵੜਿੰਗ ਹੋਰਾਂ ਦੀ ਤਾਂ ਅੱਧੀ ਸਿਆਸਤ ਦੀ ਜਿਹੜੀ ਪਾਰੀ ਹੁੰਦੀ ਆ ਨਾ, ਉਹ ਏਦਾਂ ਹੀ ਲੱਗ ਜਾਂਦੀ ਆ। ਉਹ ਕਈ ਮੌਕਿਆਂ ਤੇ ਬੋਲ ਪੈਂਦੇ ਆ, ਫਿਰ ਕਈ ਮੌਕਿਆਂ ਤੇ ਉਹ ਗੋਲ ਗੱਲ ਨੂੰ ਕਰਦੇ ਨਜ਼ਰ ਆਉਂਦੇ ਆ। ਦੇਖੋ ਉਹਨਾਂ ਨੇ ਸਫਾਈ ਦਿੱਤੀ ਆ ਕਿ ਬਾਹਰੋਂ ਪੰਜਾ ਤੇ 48 ਮਗਰਲੇ ਨੇ ਕਿਹਾ ਸੀਗਾ, ਤੇ ਦਰਅਸਲ ਉਹਨਾਂ ਨੇ ਜਿਹੜੀ ਸਫਾਈ ਦਿੱਤੀ ਉਹਦੇ 'ਚ ਵਜ਼ਨ ਵੀ ਆ। ਉਹ ਕਹਿੰਦੇ ਮੈਨੂੰ ਪਤਾ ਹੈ ਕਿ ਬਾਹਰੋਂ ਪੰਜਾ 60 ਹੁੰਦਾ ਹੈ। ਅੱਛਾ, ਮੇਰੇ ਖਿਆਲ ਦੇ ਨਾਲ ਇਹਨਾਂ ਦੀ ਡਿਫੈਂਡਰ ਦਾ ਨੰਬਰ ਵੀ 12 60 ਹੀ ਆ, ਜੇ ਮੈਂ
ਗਲਤ ਨਹੀਂ ਹੈ ਤਾਂ ਬਿਲਕੁਲ, ਉਹ ਵੀ ਖਾਸਾ ਸਾਂਝਾ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਤੇ। ਹਾਂਜੀ 1260 ਆ, ਮੈਂ ਉਹ ਦੇਖ ਰਿਹਾ ਸੀ। ਤਾਂ ਗੱਲ ਇਹ ਆ ਗੁਰਪ੍ਰੀਤ ਕਿ ਇਹਨਾਂ ਨੇ ਕਿਹਾ ਵੇਖੋ ਜੀ ਅਸੀਂ ਕਹਿ ਰਹੇ ਸੀਗੇ ਕਿ ਬਈ ਇੰਨੇ ਪੈਸੇ ਦੇਣੇ ਆ, ਤਾਂ ਮੈਂ 50 ਸਾਲਾਂ ਦੇ ਬਣਾ ਕੇ ਦੱਸ ਰਿਹਾ ਸੀ, ਤਾਂ ਕਿਸੇ ਨੇ ਪਿੱਛੋਂ ਕਿਹਾ ਕਿ ਨਹੀਂ 4 ਸਾਲ ਹੋਏ ਆ ਨਾ ਸਰਕਾਰ ਬਣੀ ਨੂੰ, ਤਾਂ ਫਿਰ 48,000 ਬਣੇਗਾ। ਬਈ 4 ਸਾਲਾਂ ਦੇ ਮਹੀਨੇ ਕਿੰਨੇ ਹੋ ਗਏ 48, ਤੇ ਹਜ਼ਾਰ ਰੁਪਏ ਦੇ ਹਿਸਾਬ ਨਾਲ 48,000 ਤੇ 5 ਸਾਲਾਂ 'ਚ ਬਣੇਗਾ 60। ਵੈਸੇ ਇਹ ਤਾਂ ਦੇਖੋ ਗੁਣਾ ਗਣਿਤ ਉਹਨਾਂ ਦਾ ਠੀਕ ਪੈਂਦਾ ਹੈ ਕਿਉਂਕਿ ਸਰਕਾਰ 4 ਸਾਲਾਂ 'ਚ ਆਈ ਹੈ। ਚਲੋ ਖੈਰ ਇਹ ਕੋਈ ਵੱਡਾ ਮਸਲਾ ਨਹੀਂ ਹੈ, ਇੱਦਾਂ ਹੋ ਜਾਂਦਾ। ਮੈਂ ਖੁਦ ਤੁਹਾਨੂੰ ਪਤਾ ਕਿੰਨੀ ਵਾਰੀ ਫਸਿਆ, ਮੈਂ ਵੀ ਮੈਥ ਦੇ ਵਿੱਚ ਬੜਾ ਕਮਜ਼ੋਰ ਆ, ਅੰਗਰੇਜ਼ੀ 'ਚ ਕਿੰਨੀ ਵਾਰੀ ਫਸਿਆ, ਤਾਂ ਮੈਂ ਅੰਗਰੇਜ਼ੀ 'ਚ ਕਮਜ਼ੋਰ ਹੈ ਤੇ ਮੈਂ ਉਸ ਕਮਜ਼ੋਰੀ ਨੂੰ ਹਮੇਸ਼ਾ ਦੂਰ ਕਰਨ ਦਾ ਵੀ ਯਤਨ ਕਰਦਾ ਤੇ ਉਸ ਨੂੰ ਪ੍ਰਵਾਨ ਵੀ ਕਰਦਾ ਖੁੱਲ੍ਹ ਦਿਲੀ ਦੇ ਨਾਲ। ਪਰ ਜਿਹੜਾ ਇਹਨਾਂ ਦਾ ਇੱਕ ਹੋਰ ਬਿਆਨ ਸੀ, ਮੈਨੂੰ ਲੱਗਦਾ ਕਿ ਉਹਦੇ ਤੇ ਚਰਚਾ ਜ਼ਿਆਦਾ ਹੋਣੀ ਚਾਹੀਦੀ ਹੈ, ਜਿਹਦੇ 'ਚ ਇਹਨਾਂ ਨੇ ਕਿਹਾ ਕਿ 70 ਤੋਂ 80% ਜਿਹੜੇ ਆ ਉਹ ਨਵੇਂ ਚਿਹਰੇ ਹੋਣਗੇ। ਤਾਂ ਉਹ ਡੀਕੋਡ ਕਰਨਾ ਬਣਦਾ ਸੀਗਾ ਕਿ ਉਹ ਕਿਸ ਵਿਆਪ ਤੇ ਕਹਿ ਰਹੇ ਨੇ। ਤਾਂ ਮੇਰੇ ਖਿਆਲ ਦੇ ਨਾਲ ਉਹ ਕਾਫੀ ਰੌਚਕ ਹੋ ਜਾਂਦਾ ਮਸਲਾ। ਉਹ ਇਸ ਕਰਕੇ ਕਿਉਂਕਿ ਮੈਂ ਮਤਲਬ ਕਿ ਕੁਝ ਮੀਡੀਆ ਰਿਪੋਰਟਾਂ 'ਚੋਂ ਦੇਖਿਆ, ਕੁਝ ਆਪ ਗੁਣਾ ਜੋੜ ਕੀਤਾ, ਤਾਂ ਉਹਦੇ 'ਚ 25 ਤੋਂ 30 ਸੀਟਾਂ ਇਹਨਾਂ ਦੀਆਂ ਆਮ ਆਦਮੀ ਪਾਰਟੀ, ਕਿਉਂਕਿ ਇਸੇ ਕਰਕੇ ਤੇ ਥੋੜਾ ਜਿਹਾ ਆਸਵੰਦ ਹੈ ਨਾ, 25-30 ਸੀਟਾਂ ਤੁਹਾਨੂੰ ਕਾਂਗਰਸ ਦੀਆਂ ਇਸ ਤਰ੍ਹਾਂ ਦੀਆਂ ਮਿਲ ਜਾਣਗੀਆਂ ਜਿੱਥੇ ਕੋਈ ਬੰਦਾ ਹੀ ਹੈ ਨਹੀਂ, ਤੇ ਜੇ ਬੰਦਾ ਹੈਗਾ ਆ ਯਾਨੀ ਕੋਈ ਦਾਅਵੇਦਾਰ ਹੈਗਾ ਹੈ ਤੇ ਉਹ ਗੈਰ ਸਰਗਰਮ ਆ। ਇਸ ਕਰਕੇ ਉਹ ਜਿਹੜਾ ਬਿਆਨ ਸੀ ਕਾਫੀ ਮੇਰੇ ਖਿਆਲ ਦੇ ਨਾਲ ਧਿਆਨ ਮੰਗਦਾ ਸੀ, ਪਰ ਉਹਨੂੰ ਆਇਆ ਗਿਆ ਕਰ ਦਿੱਤਾ। ਆ ਜਿਹੜਾ ਬਾਹਰੋਂ 48 ਵਾਲਾ ਸੀਗਾ ਨਾ, ਇਹ ਚੱਕਰ ਜ਼ਿਆਦਾ ਚੱਲ ਗਿਆ ਜੀ। ਉਧਰ ਉਮਰ ਅਬਦੁੱਲਾ ਨੇ ਇੱਕ ਬਿਆਨ ਦਿੱਤਾ ਹੈ, ਉਹਨੂੰ ਕਿਵੇਂ ਵੇਖਿਆ ਜਾਵੇ ਜੀ? ਦੇਖੋ ਗੁਰਪ੍ਰੀਤ, ਉਮਰ ਅਬਦੁੱਲਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਯਾਨੀ ਕੇਂਦਰ ਦੀ ਸਰਕਾਰ ਆ, ਉਹ 2 ਸੂਬੇ ਕਸ਼ਮੀਰ ਘਾਟੀ ਦੇ ਵਿੱਚ 2 ਸੂਬੇ ਸਥਾਪਿਤ ਕਰਨਾ ਚਾਹੁੰਦੀ ਆ, ਯਾਨੀ ਕਸ਼ਮੀਰ ਵੈਲੀ ਅੱਡ ਤੇ ਜੰਮੂ ਅੱਡ। ਸਾਨੂੰ ਪੰਜਾਬੀਆਂ ਨੂੰ ਬਈ ਚੁਕੰਨੇ ਰਹਿਣ ਦੀ ਜ਼ਰੂਰਤ ਹੈ, ਕਿਉਂਕਿ ਮੇਰਾ ਮੰਨਣਾ ਕਿ ਜੇਕਰ ਜੰਮੂ ਰੀਜਨ ਨੂੰ ਸਟੇਟ ਦਾ ਦਰਜਾ ਦਿੱਤਾ ਜਾਂਦਾ, ਸਟੇਟਹੁੱਡ ਮਿਲਦਾ, ਤਾਂ ਜਿਹੜੀ ਆਪਾਂ ਇੱਕ ਗੱਲ ਸੁਣਦੇ ਆਏ ਆ ਕਿ ਗੁਰਦਾਸਪੁਰ ਜਾਂ ਪਠਾਨਕੋਟ ਦਾ ਕੁਝ ਏਰੀਆ ਜਿਹੜਾ ਉਹਦਾ ਸ਼ਾਂਗਾ ਬੜਾਂਗਾ ਕੀਤਾ ਜਾ ਸਕਦਾ ਹੈ, ਤਾਂ ਫਿਰ ਸਮਝੋ ਦੌਰ ਆ ਗਿਆ। ਪਰ ਤੁਸੀਂ ਵੇਖੋ ਕਿ ਭਾਈ ਕਿਸੇ ਵੀ ਲੀਡਰ ਜਾਂ ਕਿਸੇ ਵੀ ਮੀਡੀਆ ਕਰਮੀ ਨੇ ਇਸ ਗੱਲ ਦਾ ਨੋਟਿਸ ਹੀ ਨਹੀਂ ਲਿਆ ਹੁਣ ਤੱਕ। ਖੈਰ ਦੇਖਦੇ ਆ ਕਿ ਕੀ ਕੋਈ ਜਾਗੂਗਾ ਕਿ ਨਹੀਂ, ਕਿਉਂਕਿ ਇਸ ਮਾਮਲੇ ਦੀ ਪੈਰਵਾਈ ਜਿਹੜੀ ਆ ਉਹ ਕਰਨੀ ਚਾਹੀਦੀ ਆ। ਇਹ ਮਸਲਾ ਜਿਹੜਾ ਬਹੁਤ ਹੀ ਸੈਂਸਿਟਿਵ ਆ, 47 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਪੱਲੇ ਹਿੱਸਾ ਰਿਹਾ ਹੀ ਕਿੰਨਾ ਕੁ ਆ, ਬਹੁਤਾ ਤੇ ਛੰਘਿਆ ਗਿਆ, ਤੇ ਉਹਦੇ ਵਿੱਚੋਂ ਵੀ ਜੇ ਕੋਈ ਸ਼ੰਗਾਈ ਹੁੰਦੀ ਹੈ ਤੇ ਮੇਰੇ ਖਿਆਲ ਦੇ ਨਾਲ ਬਹੁਤ ਹੀ ਗਲਤ ਹੋਏਗਾ। ਇਹ ਬਹੁਤ ਖਤਰਨਾਕ ਗੱਲ ਆ। ਸੋ ਦੇਖਦੇ ਆ ਕੌਣ ਜਾਗਦਾ ਸਭ ਤੋਂ ਪਹਿਲਾਂ। ਵੈਸੇ ਸਾਡਾ ਲੀਡਰਸ਼ਿਪ ਕ੍ਰਾਈਸਿਸ ਵੀ ਚੱਲੀ ਜਾਂਦਾ ਹੈ, ਪਰ ਇਸ ਕ੍ਰਾਈਸਿਸ ਦੇ ਵਿੱਚੋਂ ਦੇਖਦੇ ਆ ਕੋਈ ਹੋਊਗਾ ਸ਼ਾਇਦ ਜਿਹੜੀ ਇਹ ਮਿੱਥ ਤੋੜ ਦੇਵੇ ਕਿ ਕੋਈ ਨਹੀਂ, ਇਹ ਤੇ ਸਾਰੇ ਹੀ ਸੁੱਤੇ ਹੀ ਹੁੰਦੇ ਆ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ।